दर्शकों ब्रेक तो बाद तुहाडा स्वागत है जी। डॉक्टर साहब साडे कोल अगली लिखत आई है मेघराज सिंह जी दी। ये लिखते हैं सत्कारयोग डॉक्टर अमरजीत सिंह जी ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। डॉक्टर साहब जी आप जी ਨੂੰ ਪਤਾ ਹੀ ਹੈ ਕਿ ਅੱਜਕੱਲ आरएसएस ਉਰਫ आतंकी ग्रुप उर्फ रक्षा ਦਾ ग्रुप सियासी पावर ਦਾ ਜਾਮ ਪੀ ਕੇ ਬੇਖੌਫ ਹੋ ਕੇ ਪਾਗਲਾਂ ਅਤੇ ਮੂਰਖਾਂ ਵਾਂਗ ਹਰਕਤਾਂ ਕਰਦਾ ਹੋਇਆ ਅਤੇ ਮਨੁੱਖਤਾ ਦਾ ਖੂਨ ਪੀ ਕੇ ਬਹੁਤ ਜ਼ਿਆਦਾ ਲੋਕਾਂ ਉੱਤੇ ਜ਼ੁਲਮ ਕਰ ਰਿਹਾ ਹੈ ਅਤੇ ਆਪਣੇ ਆਪ ਨੂੰ ਬਹੁਤ ਵੱਡੇ ਮਹਾਨ ਸਮਝਦੇ ਨੇ। ਡਾਕਟਰ ਸਾਹਿਬ ਜੀ ਅੱਜ ਖੁੱਲ੍ਹੇਆਮ ਮੁਸਲਮਾਨਾਂ ਦੀਆਂ ਮਸਜਿਦਾਂ ਢਾਈਆਂ ਜਾ ਰਹੀਆਂ ਹਨ ਅਤੇ ਨਾਲ ਹੀ ਲੋਕਾਂ ਉੱਤੇ ਤਸ਼ੱਦਦ ਵੀ ਕਰ ਰਹੇ ਹਨ। ਡਾਕਟਰ ਸਾਹਿਬ ਜੀ ਕਈ ਸਾਡੇ ਚੰਗੇ ਹਿੰਦੂ ਵੀਰ ਇਹ ਸੋਚ ਰਹੇ ਹਨ ਕਿ ਜ਼ੁਲਮ ਤਾਂ ਅਸੀਂ ਮੁਸਲਮਾਨਾਂ ਤੇ ਈਸਾਈਆਂ ਨਾਲ ਕਰ ਰਹੇ ਹਾਂ, ਸਿੱਖਾਂ ਉੱਤੇ ਤਾਂ ਜ਼ੁਲਮ ਨਹੀਂ ਹੋ ਰਹੇ ਹਨ। ਫਿਰ ਸਿੱਖ ਕਿਉਂ ਜ਼ੁਲਮ ਦੇ ਖਿਲਾਫ ਬੋਲਦੇ ਨੇ? ਅਸੀਂ ਇਹਨਾਂ ਹਿੰਦੂ ਵੀਰਾਂ ਨੂੰ ਇਹ ਦੱਸਣਾ ਚਾਹਾਂਗੇ ਕਿ ਸਿੱਖ ਦੇ ਜਨਮ ਲੈਣ ਦਾ ਮਤਲਬ ਹੈ ਜ਼ੁਲਮ ਦੀ ਮੌਤ ਹੋਣੀ ਅਤੇ ਜੇਕਰ ਸਾਡੇ ਹਿੰਦੂ ਵੀਰ 1 ਸਾਲ ਬਾਅਦ ਜਾਂ 2 ਸਾਲ ਬਾਅਦ ਇਹ ਜ਼ੁਲਮ ਤੁਹਾਡੇ ਉੱਤੇ ਹੋਵੇਗਾ ਤਾਂ ਸਿੱਖ ਤੁਹਾਡੇ ਹੱਕ ਵਿੱਚ ਬੋਲਣਗੇ ਜਿਵੇਂ ਤੁਹਾਡੇ ਹੱਕ ਵਿੱਚ 1947 ਤੱਕ ਬੋਲਦੇ ਆਏ ਹਨ। ਅਤੇ ਡਾਕਟਰ ਸਾਹਿਬ ਜੀ ਕਈ ਸਾਡੇ ਸਿੱਖ ਵੀਰ ਭੈਣਾਂ ਇਹ ਸੋਚਦੇ ਨੇ ਕਿ ਆਰਐਸਐਸ ਤਾਂ ਵਾਰ ਮੁਸਲਮਾਨਾਂ ਅਤੇ ਈਸਾਈਆਂ ਉੱਤੇ ਕਰ ਰਹੇ ਹਨ ਅਤੇ ਉੱਤੇ ਤਾਂ ਨਹੀਂ, ਸਾਡੇ ਉੱਤੇ ਤਾਂ ਨਹੀਂ ਕਰ ਰਹੇ ਹਨ। ਡਾਕਟਰ ਸਾਹਿਬ ਜੀ ਅਸੀਂ ਆਪਣੇ ਇਹਨਾਂ ਵੀਰ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਉਹ ਵੀਰ ਭੈਣਾਂ ਇਹ ਖਿਆਲ ਬਿਲਕੁਲ ਦਿਮਾਗ ਵਿੱਚੋਂ ਕੱਢ ਦੇਣ ਕਿ ਆਰਐਸਐਸ ਆਤੰਕੀ ਗਰੁੱਪ ਸਿੱਖਾਂ ਉੱਤੇ ਵਾਰ ਨਹੀਂ ਕਰ ਰਹੇ। ਫਰਕ ਬਸ ਇੰਨਾ ਹੈ ਕਿ ਆਰਐਸਐਸ ਮੁਸਲਮਾਨਾਂ ਅਤੇ ਈਸਾਈਆਂ ਉੱਤੇ ਸਿੱਧੇ ਤੌਰ ਤੇ ਡੰਡੇ ਦੇ ਰੂਪ ਵਿੱਚ ਅਤੇ ਸਿੱਖਾਂ ਉੱਤੇ ਗੁਪਤ ਰੂਪ ਵਿੱਚ 4 ਤਰੀਕੇ ਨਾਲ ਆਰਐਸਐਸ ਵਾਰ ਕਰ ਰਹੀ ਹੈ। ਇਸ ਕਰਕੇ ਸੋਚਣ ਦੀ ਲੋੜ ਹੈ। ਡਾਕਟਰ ਸਾਹਿਬ ਜੀ ਅਸੀਂ ਆਪਣੇ ਵੀਰ ਭੈਣਾਂ ਨੂੰ ਬੇਨਤੀ ਕਰਾਂਗੇ ਕਿ ਆਰਐਸਐਸ ਭਾਵੇਂ 4 ਤਰੀਕੇ ਨਾਲ ਜਾਂ 8 ਤਰੀਕੇ ਨਾਲ ਵਾਰ ਕਰੇ, ਸਿੱਖ ਕੌਮ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸਿੱਖ ਕੌਮ ਇੱਕ ਸਿਰੇ ਦੀ ਕੌਮ ਹੈ। ਇਸ ਆਰਐਸਐਸ ਨੇ ਸਿੱਖਾਂ ਉੱਤੇ ਆਤੰਕ ਉਦੋਂ ਤੱਕ ਕਰਨਾ ਹੈ ਜਦੋਂ ਅਸੀਂ ਖੜੇ ਨਹੀਂ ਹੋਵਾਂਗੇ। ਅਸੀਂ ਆਪਣੇ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਲਾਮਬੰਦ ਹੋਈਏ। ਅਖੀਰ ਜਿੱਤ ਖਾਲਸੇ ਦੀ ਹੋਵੇਗੀ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹ ਆਪਣਾ ਬੜੇ ਚੰਗੇ ਢੰਗ ਨਾਲ ਕੇਸ ਬਿਲਡ ਕਰਦੇ ਨੇ, ਆਰਐਸਐਸ ਨੂੰ ਐਕਸਪੋਜ਼ ਕਰਦੇ ਨੇ। ਔਰ ਚੰਗੀ ਗੱਲ ਇਹ ਹੈ ਵੀ ਸਭ ਦੇ ਬਾਵਜੂਦ ਜਿਵੇਂ ਉਹਨਾਂ ਨੇ ਕਿਹਾ ਵੀ 4 ਤਰੀਕਿਆਂ ਦੇ ਨਾਲ, ਜਦੋਂ 4 ਤਰੀਕੇ ਕਹਿੰਦੇ ਨੇ ਤੇ ਇਹਨਾਂ ਦਾ ਜਿਹੜਾ ਗੁਰੂ ਕੰਟਾਲ ਹੈ ਜਿਸ ਨੇ ਕੂਟਨੀਤੀ ਸ਼ਾਸਤਰ ਦਿੱਤਾ, ਕੌਟਲਿਆ ਸ਼ਾਸਤਰ, ਕੌਟਲਿਆ ਦਾ ਮਤਲਬ ਵੀ ਕਪਟ ਹੁੰਦਾ ਹੈ ਜੀ, ਉਹਦਾ ਨਾਂ ਹੀ ਕਪਟੀ ਸੀ, ਕੌਟਲਿਆ। ਔਰ ਉਹਦੇ ਨਾਂ ਦੇ ਉੱਤੇ ਹੀ ਜਿਹੜਾ ਦਿੱਲੀ ਦੇ ਵਿੱਚ ਸੜਕ ਹੈ ਜਿੱਥੇ ਕਿ ਇਹਨਾਂ ਦੀ ਸਾਰੀ ਪਾਲਿਸੀ ਮੇਕਰ ਬੈਠਦੇ ਨੇ, ਉਸ ਸੜਕ ਨੂੰ ਵੀ ਚਾਣਕਿਆਪੁਰੀ ਕਹਿੰਦੇ ਨੇ ਉਸ ਇਲਾਕੇ ਨੂੰ। ਔਰ ਉਸ ਸੜਕ ਦਾ ਨਾਂ ਕੌਟਲਿਆ ਮਾਰਗ ਹੈ। ਔਰ ਇਹ ਵਿਸ਼ਨੂਦਾਸ ਗੁਪਤਾ, ਚਾਣਕਿਆ, ਕੌਟਲਿਆ ਇਹ ਸਾਰੇ ਉਸ ਦੇ ਹੀ ਨਾਂ ਨੇ। ਔਰ ਇਹ ਉਹੀ ਹੈ ਜਿਸ ਨੇ ਇਹ ਕਿਹਾ ਕਿ ਵੀ ਜਿਹੜਾ ਇਸ ਦਾ ਦੁਸ਼ਮਣਾਂ ਤੇ ਵਾਰ ਕਰਨ ਦਾ ਤਰੀਕਾ ਹੈ ਕਿ ਸਾਮ ਦਾਮ ਦੰਡ ਭੇਦ। ਚਾਣਕਿਆ ਨੀਤੀ ਦੇ ਜਿਹੜੀ ਇਹ ਕੂਟਨੀਤੀ ਹੈ ਉਹਦੇ ਇਹ ਹੀ 4 ਹਥਿਆਰ ਨੇ। ਸਾਮ ਸ਼ਰਨ ਚ ਜਾਣ ਨੂੰ ਕਹਿੰਦੇ ਨੇ, ਜਿਵੇਂ ਅਸੀਂ ਗੁਰਬਾਣੀ 'ਚ ਵੀ ਪੜ੍ਹਦੇ ਹਾਂ, ਥੱਕ ਆਏ ਪ੍ਰਭ ਕੀ ਸਾਮ, ਕਿ ਅਸੀਂ ਥੱਕ ਕੇ ਪ੍ਰਭੂ ਦੀ ਸ਼ਰਨ ਚ ਆਏ। ਔਰ ਪੰਜਾਬੀ ਸਾਦਾ ਪੰਜਾਬੀ 'ਚ ਪੋਲੀਟੀਕਲੀ ਚਾਣਕਿਆ ਨੀਤੀ ਇਹ ਹੈ ਕਿ ਲੋੜ ਵੇਲੇ ਗਧੇ ਨੂੰ ਭਿਓ ਕਹਿਣਾ ਕਿ ਵੀ ਜਦੋਂ ਤੁਸੀਂ ਫਸ ਗਏ ਹੋ, 4 ਚੁਫੇਰੇ ਹੋ, ਗਧਾ ਨੂੰ ਫੜ ਲਓ, ਗਧੇ ਨੂੰ ਮੱਥਾ ਟੇਕੋ, ਹੇ ਗੰਧਰਵ ਸੇਨ ਤੁਮ ਤੋਂ ਹਮਾਰੇ ਪਿਤਾ ਹੋ। ਉਹ ਫਿਰ ਗਧੇ ਤੋਂ ਗੰਧਰਵ ਸੇਨ ਬਣਾ ਦਿੰਦੇ ਨੇ ਉਹਨੂੰ। ਔਰ ਇਹੀ ਹਾਲ ਰਿਹਾ ਸਿੱਖਾਂ ਦੇ ਹਵਾਲੇ ਨਾਲ। ਜੇ ਤੁਸੀਂ ਇਹਨਾਂ ਦੀ ਪੂਰੀ ਕਾਰਗੁਜ਼ਾਰੀ ਦੇਖੋ ਤੇ ਇਹ ਸਿੱਖਾਂ ਨੂੰ ਜਿਵੇਂ ਇਹਨਾਂ ਨੇ ਹਰ ਵੇਲੇ ਉਹਨਾਂ ਦੇ ਸ਼ਰਨ ਚ ਆ ਕੇ, ਉਹ ਕਸ਼ਮੀਰੀ ਪੰਡਤਾਂ ਦੀ ਕਹਾਣੀ ਹੋਏ, ਉਹ 47 ਤੱਕ ਦਾ ਦੌਰ ਹੋਏ ਤੇ 47 ਤੋਂ ਬਾਅਦ ਜਦੋਂ ਪੋਲੀਟੀਕਲ ਪਾਵਰ ਆ ਗਏ ਫਿਰ ਤਾਂ ਕਹਿਣ ਲੱਗੇ ਜੀ ਇਹ ਤਾਂ ਹਿੰਦੂਆਂ ਦੀ ਸੈਨਾ ਸੀ। ਜਿਵੇਂ ਕੱਲ ਵੀ ਇੱਕ ਈਮੇਲ ਸੀ ਜੀ ਕਿ ਜੀ ਇਹ ਤਾਂ ਰਕਸ਼ਾ ਲਈ ਬਣਾਏ ਸੀ ਮੁਸਲਮਾਨਾਂ ਤੋਂ, ਹੁਣ ਮੁਸਲਮਾਨਾਂ ਦਾ ਦੇਸ਼ ਬਣ ਗਿਆ, ਹੁਣ ਤਾਂ ਤੁਸੀਂ ਵਾਪਸ ਆਓ। ਫਿਰ ਸਾਡੀ ਜ਼ਬਾਨ ਵੀ ਗਵਾਰਾਂ ਦੀ ਭਾਸ਼ਾ ਬਣ ਗਈ। ਸਿੱਖਾਂ ਦੇ ਲਈ ਵੀ ਇਹਨਾਂ ਨੇ ਚੁਟਕਲੇ ਕੱਢ ਲਏ। ਇਹੋ ਜਿਹੇ ਚੁਟਕਲੇ 47 ਤੋਂ ਪਹਿਲਾਂ ਨਹੀਂ ਸੀ ਸੁਣਾਉਂਦੇ, ਸਿੱਖ ਜੋਕਸ ਨਹੀਂ ਸੀਗੇ ਇਹ, ਸੰਤਾ ਬੰਤਾ ਜੋਕ ਜਿਹੜੇ ਫਿਰ ਖੁਸ਼ਵੰਤ ਸਿੰਘ ਵਰਗੇ ਆਪਣੇ ਹੀ ਜਿਹੜੇ ਇਹਨਾਂ ਦੀ ਖੁਸ਼ਾਮਦ ਕਰਨ ਵਾਲੇ ਸੀ ਉਹਨਾਂ ਨੇ ਵੀ ਉਸ ਲਾਈਨ ਨੂੰ ਟੋਕ ਕੀਤਾ। ਦਾਮ ਜਿਹੜਾ ਉਹ ਦੂਜਾ ਹਥਿਆਰ ਹੈ, ਕੀਮਤ। ਉਹਨੇ ਕਿਹਾ ਜੀ ਹਰ ਬੰਦੇ ਦੀ ਕੀਮਤ ਹੈ, ਕੀਮਤ ਸੁੱਟੋ, ਪੈਸੇ ਸੁੱਟੋ। ਆ ਹੁਣ ਬਾਦਲ ਟੱਬਰ, ਬਾਦਲ ਤੇ ਉਹਦੀ ਨੂੰਹ ਦੀਆਂ ਮਿਨਿਸਟਰੀਆਂ ਕਾਇਮ ਰੱਖਣ ਦੇ ਲਈ ਕਿਵੇਂ ਪਾਣੀ ਵੀ ਵੇਚ ਦਿੱਤਾ ਪੰਜਾਬ ਦਾ ਜਿਹੜਾ ਆਪਣੇ ਲਈ ਜੀ। ਔਰ ਕਿਸ ਤਰੀਕੇ ਨਾਲ ਜਿਹੜਾ ਹਰਿਆਣੇ ਨੂੰ ਇਹ ਸਾਰਾ
ਉਹ ਬਣ ਰਿਹਾ ਹੈ ਔਰ 1 ਮਈ ਤੋਂ ਐਕਸਟਰਾ ਜਿਹੜਾ 1480 ਕੇ ਕਿੰਨਾ ਕਿਊਸੈਕ ਜਾਏਗਾ 1000 ਤੋਂ ਚੁੱਕ ਕੇ ਉੱਪਰ। ਅੱਜ ਇਸ ਇਸ਼ੂ ਦੇ ਉੱਤੇ ਕਾਫੀ ਵੇਰਵੇ ਨਾਲ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜਿਹੜੇ ਕਿ ਇਸ ਇਸ਼ੂ ਦੇ ਉੱਤੇ ਕਾਫੀ ਮੁਹਾਰਤ ਰੱਖਦੇ ਨੇ, ਕਿਉਂਕਿ ਉਹਨਾਂ ਨੇ ਕਿਤਾਬ ਇੰਡੀਆ ਕਮਿਟ ਸੁਸਾਈਡ ਵੀ ਲਿਖੀ ਔਰ ਖਾਸ ਤੌਰ ਤੇ ਸਰਕਾਰ ਦੇ ਵਾਈਟ ਪੇਪਰ ਦੇ ਜਵਾਬ ਜਿਹੜਾ ਕਾਊਂਟਰ ਵਾਈਟ ਪੇਪਰ ਜਿਹਨੂੰ ਸ਼੍ਰੋਮਣੀ ਕਮੇਟੀ ਨੇ ਇੱਕ ਅੱਧੀ ਵਾਰੀ ਪਬਲਿਸ਼ ਕਰਕੇ ਬੰਦ ਕਰ ਦਿੱਤਾ, ਉਹਦੇ 'ਚ ਉਹਨਾਂ ਨੇ ਜਿਹੜਾ ਪਾਣੀਆਂ ਦਾ ਇਸ਼ੂ ਹੈ ਮੈਂ ਸਮਝਦਾ ਵੀ ਬੜੀ ਡੀਟੇਲ ਦੇ ਵਿੱਚ ਦਿੱਤਾ ਹੈ। ਅੱਜ ਉਹ ਗੱਲਬਾਤ ਵੀ ਕਰਨਗੇ ਇਸ ਮੁੱਦੇ ਦੇ ਉੱਤੇ। ਸੋ ਇਹ ਦਾਮ ਹੈ ਕਿ ਹਰ ਇੱਕ ਦੀ ਕੀਮਤ ਹੈ ਤੇ ਜਿਹੜਾ ਵਿਕਣ ਤੋਂ ਇਨਕਾਰੀ ਹੈ ਉਹਦਾ ਸਿਰ ਲਾ ਦਿਓ, ਉਹਦੇ ਸਿਰ ਦੀ ਕੀਮਤ ਰੱਖ ਦਿਓ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾ ਦਿਓ। ਸੋ ਇਹ ਜਿਹੜਾ ਦੰਡ ਪਨਿਸ਼ਮੈਂਟ ਹੈ, ਹੁਣ ਆ ਜਿੰਨੇ ਲਾਅ ਬਣ ਰਹੇ ਨੇ, ਗੁਜਰਾਤ 'ਚ ਬਣ ਗਿਆ, ਪੰਜਾਬ 'ਚ ਟਾਡਾ ਸੀ, NSA ਸੀ, ਹੁਣ ਜੋ ਉਹਨਾਂ ਸਿੱਖ ਬੰਦੀਆਂ ਦਾ ਹਾਲ ਕਰ ਰਹੇ ਨੇ ਜਿਹੜੇ 20 25 ਸਾਲ ਵੀ ਕੱਟ ਚੁੱਕੇ ਨੇ, ਇਹ ਦੰਡ ਹੈ ਕਿ ਐਸੀ ਇੰਨਾ ਸਖਤ ਦਿਓ ਪਨਿਸ਼ਮੈਂਟ ਕਿ ਦੂਜੇ ਦੇਖ ਕੇ ਕਹਿਣ ਕਿ ਵੀ ਨਹੀਂ 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 ਇਸ ਰਸਤੇ ਨਹੀਂ ਜਾਣਾ, ਇਹਨਾਂ ਦੀ ਗੁਲਾਮੀ ਚੰਗੀ। ਭੇਦ ਕਹਿੰਦੇ ਨੇ ਵਿੱਚ ਵੜਨਾ, ਜਿਹਨੂੰ ਕਹਿੰਦੇ ਘਰ ਕਾ ਭੇਤੀ ਲੰਕਾ ਢਾਏ, ਵਿੱਚ ਵੜ ਜਾਓ ਔਰ ਇਹਨਾਂ ਅੰਦਰੋਂ ਜਾ ਕੇ ਡਿਵਾਈਡ ਕਰ ਦਿਓ ਤਾਂ ਕਿ ਕੋਈ ਉੱਠ ਨਾ ਸਕੇ। ਸੋ ਜ਼ਾਹਰ ਹੈ ਕਿ ਉਹਨਾਂ ਨੇ ਇਹ ਕਿਹਾ ਵੀ ਭਾਵੇਂ ਇਹਨਾਂ ਦਾ ਹਮਲਾ ਚਾਰੋਂ ਤਰੀਕਿਆਂ ਦੇ ਨਾਲ ਹੈ, ਪਰ ਅਲਟੀਮੇਟਲੀ ਖਾਲਸਾ ਜੇ ਸਤਿਗੁਰੂ ਦੀ ਸ਼ਰਨ ਚ ਆਉਂਦਾ ਹੈ ਔਰ ਗੁਰੂ ਤੋਂ ਸੇਧ ਲੈ ਕੇ ਅਸੀਂ ਅਲਟੀਮੇਟਲੀ ਇਹਨਾਂ ਦੀ ਬਣਦੀ ਸਜ਼ਾ ਦੇਵਾਂਗੇ ਔਰ ਆਪਣਾ ਰਾਜ ਭਾਗ ਕਾਇਮ ਕਰਾਂਗੇ। ਔਰ ਇੱਕ ਜਿਹੜਾ ਉਹਨਾਂ ਨੇ ਨੁਕਤਾ ਪਹਿਲਾਂ ਉਠਾਇਆ ਔਰ ਇਹ ਹੁਣ ਵੀ ਜਦੋਂ ਕੈਨੇਡਾ ਦੇ ਵਿੱਚ ਮੋਦੀ ਦੀ ਆਮਦ ਨੂੰ ਲੈ ਕੇ ਵਿਖਾਵਿਆਂ ਦੀ ਗੱਲ ਤੁਰ ਰਹੀ ਹੈ, ਇੱਕ ਜਿਹੜਾ ਗਲੀਬਲ ਸਿੱਖ ਫੈਕਟਰ ਹੈ ਜਾਂ ਉਹ ਇਹ ਕਹਿ ਲੋ ਕਿ ਵੀ ਡਰੇ ਹੋਏ ਲੋਕ ਨੇ, ਉਹ ਇਹੀ ਆਰਗੂਮੈਂਟ ਯੂਜ਼ ਕਰ ਰਹੇ ਨੇ ਜੇ ਐਵੇਂ ਸਿੱਖ ਕਾਹਨੂੰ ਖਾਮਖਾ ਪੰਗਾ ਲੈ ਰਹੇ ਨੇ, ਉਹ ਤਾਂ ਈਸਾਈਆਂ ਨੂੰ ਗਿਰਜੇ ਢਾਉਂਦਾ ਹੈ ਜਾਂ ਮੁਸਲਮਾਨਾਂ ਨੂੰ ਮਾਰਦਾ ਹੈ, ਸਾਨੂੰ ਥੋੜੀ ਮਾਰਿਆ। ਔਰ ਇਹ ਫਿਰ ਸਾਰੀਆਂ ਅੱਖਾਂ ਬੰਦ ਕਰ ਲੈਂਦੇ ਨੇ ਕਿ ਵੀ ਇਹ ਸਾਰੀ ਵਿਚਾਰਧਾਰਾ ਦਾ ਪਿਛੋਕੜ ਕੀ ਹੈ। ਮੋਦੀ ਦਾ ਆਪਣਾ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਬਣਦੇ ਆ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਨੇ ਬੰਦ ਕੀਤੀ ਸੀ, ਪ੍ਰੈਸ਼ਰ ਬਿਲਟ ਹੋਇਆ, ਫਿਰ ਉਹਨੂੰ ਰੀਸਟੋਰ ਕਰਨੀ ਪਈ। ਤੁਹਾਨੂੰ ਆਪਣੇ ਸਿੱਖ ਕਿਸਾਨ ਭਰਾ ਭੁੱਲ ਗਏ ਨੇ? ਸਾਡੇ ਹੀ ਪੰਜਾਬ 'ਚੋਂ ਜਾ ਕੇ ਅੱਧੀ ਸਦੀ ਪਹਿਲਾਂ ਖੂਨ ਪਸੀਨਾ ਇੱਕ ਕਰਕੇ ਉਹਨਾਂ ਨੇ ਜ਼ਮੀਨਾਂ ਆਬਾਦ ਕੀਤੀਆਂ। ਕਿਵੇਂ ਉਹਨਾਂ ਦੇ ਕੇਸ ਨੂੰ ਸੁਪਰੀਮ ਕੋਰਟ ਤੱਕ ਇਹ ਲੈ ਕੇ ਗਿਆ, ਇਹਦੇ ਬਾਵਜੂਦ ਕਿ ਗੁਜਰਾਤ ਹਾਈ ਕੋਰਟ ਦਾ ਫੇਵਰੇਬਲ ਡਿਸੀਜਨ ਸੀ। ਔਰ ਕਿਵੇਂ ਹਿੰਦੂਤਵੀ ਜਿਹੜਾ ਲੈਂਡ ਮਾਫੀਆ ਹੈ ਉਹ ਉਹਨਾਂ ਨੂੰ ਆਪਣੇ ਹਮਲਿਆਂ ਦਾ ਨਿਸ਼ਾਨਾ ਬਣਾ ਰਿਹਾ। ਔਰ ਜਿਸ ਤਰੀਕੇ ਨਾਲ ਇੱਕ ਤੋਂ ਬਾਅਦ ਇੱਕ ਹਿੰਦੂਤਵੀ ਨੀਤੀ, ਇਹ ਸਾਰੇ ਉਹੀ ਪੰਜਾਬ ਦੇ ਹਿੰਦੂਤਵੀ ਨੇ ਜਿਨ੍ਹਾਂ ਨੇ ਹਰ ਮੋਰਚੇ ਦਾ ਵਿਰੋਧ ਕੀਤਾ। ਜੇ ਪੰਜਾਬੀ ਸੂਬਾ ਮੋਰਚਾ ਲੱਗਦਾ ਸੀ ਉਹ ਮਹਾਂ ਪੰਜਾਬ ਦੀ ਗੱਲ ਕਰਦੇ ਸੀ, ਜੇ ਮਾਸਟਰ ਸਿੰਘ ਜਾਂ ਕੋਈ ਵਰਤ ਰੱਖਦਾ ਸੀ ਪੰਜਾਬੀ ਸੂਬੇ ਲਈ ਤਾਂ ਯੱਗੇਦੱਤ ਸ਼ਰਮਾ ਹੁਸ਼ਿਆਰਪੁਰ 'ਚ ਬਹਿ ਗਿਆ ਸੀ ਕਿ ਅਸੀਂ ਬਣ ਨਹੀਂ ਦੇਣਾ ਹੈ ਪੰਜਾਬ ਜਿਹੜਾ ਇਸ ਪੰਜਾਬੀ ਸੂਬਾ। ਤੇ ਜੇ ਪੰਜਾਬੀ ਸੂਬਾ ਬਣਨ ਦਾ ਐਲਾਨ ਕਾਂਗਰਸ ਕਮੇਟੀ ਨੇ ਕੀਤਾ, ਤੁਸੀਂ ਉਦੋਂ ਦਾ ਮੀਡੀਆ ਕੱਢ ਲਓ ਕਿਵੇਂ ਵੱਡੇ ਸ਼ਹਿਰਾਂ 'ਚ ਜਲੰਧਰ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਦੰਗੇ ਕੀਤੇ, ਕਿਵੇਂ ਸਿੱਖਾਂ ਦੀਆਂ ਦੁਕਾਨਾਂ ਲੁੱਟੀਆਂ, ਕਿਵੇਂ ਗੁਰਪੁਰਬਾਂ ਦੇ ਜਿਹੜੇ ਨੇ ਲੁਧਿਆਣਾ, ਪਟਿਆਲਾ 'ਚ ਔਰ ਜੰਮੂ 'ਚ ਤਾਂ ਗੁਰਪੁਰਬਾਂ ਦੇ ਉੱਤੇ ਆਮ ਜਿਹੜਾ ਹੈ ਕੋਈ ਨਾ ਕੋਈ ਉੱਤੇ ਸੁੱਟ ਦਿੰਦੇ ਸੀ, ਕੋਈ ਨਾ ਕੋਈ ਬੰਬ ਟਾਈਪ ਜਾਂ ਕੋਈ ਪਟਾਕੇ ਟਾਈਪ ਔਰ ਫਸਾਦ ਹੋ ਜਾਂਦੇ ਸੀ। ਲੁਧਿਆਣੇ 'ਚ ਹਮੇਸ਼ਾ ਹੀ ਔਰ ਜੰਮੂ 'ਚ ਤਾਂ ਸਿੱਖ ਮਾਰੇ ਵੀ ਈਵਨ ਇਹਨਾਂ ਨੇ ਸ਼ਿਵ ਸੈਨਾ ਦੇ ਗੁੰਡਿਆਂ ਨੇ। ਸੋ ਜਦੋਂ ਤੁਹਾਡੇ ਸਾਹਮਣੇ ਸਾਰਾ ਪਾਰਟ ਹੈ, ਜੇ ਫਿਰ ਵੀ ਕੋਈ ਇਸ ਕਦਰ ਇਸ ਕਿਸਮ ਦੀ ਬੋਧੀ ਨਿਰਰਥਕ ਬੇਮਤਲਬ ਔਰ ਜਿਹੜੀ ਹੈ ਬਿਲਕੁਲ ਵਿਦਆਊਟ ਐਨੀ ਬੇਸ ਕੋਈ ਦਲੀਲ ਦਿੰਦਾ ਹੈ ਤਾਂ ਫਿਰ ਉਹਨਾਂ ਨੂੰ ਤੁਸੀਂ ਬਦ ਦਿਆਨਤ ਕਹਿ ਸਕਦੇ ਹੋ। ਇਹ ਦਿਆਨਤਦਾਰੀ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਦੇ ਮੋਦੀ ਦੇ ਖਿਲਾਫ ਜ਼ੋਰਦਾਰ ਪ੍ਰੋਟੈਸਟ ਹੋਣੇ ਚਾਹੀਦੇ ਨੇ। ਜਿੱਥੇ ਜਿੱਥੇ ਵੀ ਜੋ ਵੀ ਸਿੱਖ ਕੈਨੇਡਾ ਦੇ ਕੋਸਟ ਟੂ ਕੋਸਟ ਬੈਠਾ ਹੈ ਇਹਦਾ ਪੁੱਜ ਕੇ ਵਿਰੋਧ ਕਰਨਾ ਚਾਹੀਦਾ ਹੈ। ਔਰ ਇਹਨਾਂ ਦਾ ਬਹੁਤ ਸ਼ੁਕਰੀਆ ਮੇਘਰਾਜ ਸਿੰਘ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਨਾਲ ਲੈਣਾ ਬ੍ਰੇਕ। ਵੀਅਰਸ ਸਾਨਾ ਐਸਨਾ ਬੈਨਰ ਮਿਲਦੇ ਆ ਆਫਟਰ ਦੇ ਸ਼ਾਰਟ ਬ੍ਰੇਕ।